ਇਹ ਸਮਝਦੇ ਸੀ ਹਿੰਦੂਤਵੀ ਵੀ ਅਸੀਂ ਮੁਸਲਮਾਨਾਂ ਨੂੰ ਸਬਕ ਸਿਖਾ ਦਿੱਤਾ ਹੈ। ਸੀਏ ਔਰ ਦੂਸਰੇ ਕਾਨੂੰਨਾਂ ਦੇ ਥੱਲੇ ਜੋ ਸ਼ਾਹੀਨ ਬਾਗ ਦੇ ਹਵਾਲੇ ਨਾਲ ਜੋ ਦਿੱਲੀ 'ਚ ਰਾਈਟਿੰਗ ਟਰੰਪ ਦੇ ਬੈਠਿਆਂ ਕਰਵਾਈ ਜੀ, ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਕੀ ਨੇ। ਔਰ ਇਹ ਖੇਤੀ ਉਹਨਾਂ ਨਾਲ ਨਿਬੜਨ ਤੋਂ ਬਾਅਦ ਹੀ ਜੂਨ ਦੇ ਪਹਿਲੇ ਹਫਤੇ ਇਹ ਆਰਡੀਨੈਂਸ ਲਿਆਂਦੇ ਗਏ ਸੀ 3 ਖੇਤੀ ਕਾਨੂੰਨਾਂ ਵਾਲੇ ਕਿ ਵੀ ਅੰਡਰ ਐਸਟੀਮੇਟ ਨਾ ਕਰੋ। ਇਹ 4000 ਸਾਲ ਤੋਂ ਵਸਾ ਕੇ ਮਾਰਨ ਵਾਲੀ ਕੌਮ ਹੈ, ਧੋਖੇਬਾਜ਼ ਹੈ। ਸਾਮ ਦਾਮ ਦੰਡ ਭੇਦ ਦੇ 4 ਹਥਿਆਰ ਇਹਨਾਂ ਦੇ ਹੀ ਪਿਓ ਚਾਣਕਿਆ ਨੇ ਦਿੱਤੇ ਹੋਏ ਨੇ। ਇੱਕ ਸਟੇਟਮੈਂਟ ਈਵਨ ਕਾਂਗਰਸ ਦਾ ਸਪੋਕਸਪਰਸਨ ਹੈ ਅਭਿਸ਼ੇਕ ਸਿੰਘ ਵੀ, ਉਹਨੇ ਵੀ ਦਿੱਤੀ ਹੈ ਕਿ PM ਸਾਇਲੈਂਸ ਔਨ ਚਾਈਨੀਜ਼ ਇੰਟਰੂਜਨ ਇਨਐਕਸਕਿਊਜ਼ੇਬਲ, ਕਿ ਜਿਹੜੀਆਂ ਸੈਟੇਲਾਈਟ ਇਮੇजेस ਆਇਆ ਨੇ ਸਾਡੀ ਟੈਰੀਟਰੀ ਦੇ ਅੰਦਰ 60 ਜਿਹੜੇ ਨੇ ਉਹ ਘਰ ਬਣੇ ਹੋਏ ਨੇ। The dot which falls in Shi-Yomi district of Arunachal is 6 to 7 kilometer within the Indian areas. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਹਿੰਦੂਤਵੀ ਹਾਕਮ ਕਿਸਾਨ ਕਾਨੂੰਨਾਂ ਤੇ ਹੋਈ ਆਪਣੀ ਨਮੋਸ਼ੀ ਭਰੀ ਹਾਰ ਨੂੰ ਕੋਈ ਹੋਰ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਵਿੱਚ ਹਨ। ਸੋ ਭਾਰਤੀ ਮੀਡੀਆ ਵਿੱਚ ਪ੍ਰਮੁਖਤਾ ਨਾਲ ਇਹ ਖਬਰ ਲੱਗੀ ਹੈ ਕਿ ਬੀਤੀ ਰਾਤ ਪਠਾਨਕੋਟ ਫੌਜੀ ਬੇਸ ਦੇ ਉੱਤੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਸੋ ਖਬਰ ਅਨੁਸਾਰ ਇਹ ਗ੍ਰਨੇਡ ਪਾਕਿਸਤਾਨ ਦਾ ਬਣਿਆ ਹੋਇਆ ਸੀ। ਸੋ ਜ਼ਾਹਿਰ ਹੈ ਕਿ ਭਾਰਤੀ ਹਾਕਮਾਂ ਦਾ ਹਾਲ ਇਹ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਲਿਹਾਰ ਜਾਈਏ ਪੰਜਾਬੀ ਜ਼ਬਾਨ ਦੀ ਅਮੀਰੀ ਤੇ ਕੱਲਾ ਇਹੀ ਨਹੀਂ ਹੈ ਕਿ ਵੀ ਖੋਤੇ ਤੋਂ ਡਿੱਗਣ ਕਰਕੇ ਗੁੱਸਾ ਹੈ। ਅਸਲ 'ਚ ਭਾਰਤੀ ਹਾਕਮ, ਔਰ ਇਹ ਇੱਕ ਕੁਦਰਤੀ ਗੱਲ ਹੈ, ਮੈਨੂੰ ਯਾਦ ਹੈ ਵੀ ਇਹ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ, ਮੇਨਕਾ ਗਾਂਧੀ ਜਿਹੜੀ ਇਹਦੀ ਨੂੰਹ ਸੀ ਵੱਡੀ, ਸੰਜੇ ਦੀ ਛੋਟੀ ਸੀ, ਸ਼ਾਇਦ ਸੰਜੇ ਛੋਟਾ ਸੀ, ਸੰਜੇ ਦੀ ਵਾਈਫ ਕਰਨਲ ਆਨੰਦ ਦੀ ਬੇਟੀ, ਔਰ ਬਾਅਦ 'ਚ ਉਹਨਾਂ ਦਾ ਝਗੜਾ ਹੋ ਗਿਆ। ਜਿਹੜਾ ਇੰਦਰਾ ਗਾਂਧੀ ਨੂੰ ਪਸੰਦ ਨਹੀਂ ਸੀ, ਉਹ ਇੱਕ ਤਾਂ ਸਿੱਖ ਦੀ ਡਾਟਰ ਸੀ, ਸਿੱਖ ਫੈਮਿਲੀ 'ਚੋਂ ਆਈ ਸੀ, ਅਤੇ ਦੂਸਰੀ ਉਹ ਲਾਈ ਡਾਊਨ ਕਰਕੇ ਉਹਦਾ ਜਿਹੜੀ ਹੈ ਉਹ ਨਹੀਂ ਸੀ ਉਹਦੇ ਹੁਕਮ ਮੰਨਦੀ। ਉਹ ਆਪ ਟੈਲੈਂ ਭਾਵੇਂ ਬਾਅਦ 'ਚ ਹੁਣ BJP 'ਚ ਉਹਦਾ ਮੁੰਡਾ ਵੀ ਉਹ ਵੀ ਗਈ, ਉਹਨੇ ਵੀ ਜਿਹੜੀ ਹੈ ਉਹ ਉਸ ਕਿਸਮ ਦਾ ਹੀ ਰੱਖਿਆ ਵਰਤਾਰਾ। ਪਰ ਜਿਹੜਾ ਵਾਕਿਆ ਮੈਂ ਕਹਿਣ ਲੱਗਾ, ਇਹ ਮੇਨਕਾ ਗਾਂਧੀ ਨੇ ਖੁਸ਼ਵੰਤ ਸਿੰਘ ਨੂੰ ਸੁਣਾਇਆ ਕਿ ਖੁਸ਼ਵੰਤ ਸਿੰਘ ਦੂਰੋਂ ਨੇੜਿਓਂ ਉਹਦਾ ਰਿਸ਼ਤੇਦਾਰ ਵੀ ਸੀ, ਕਿ ਵੀ ਮੈਨੂੰ ਰਾਤ ਨੂੰ ਜਦੋਂ ਉਹਨੇ ਕੋਈ ਕਿਸੇ ਗੱਲ ਦੇ ਉੱਤੇ ਬੇਮਤਲਬ ਡਾਂਟਣਾ ਚਾਹਿਆ ਤੇ ਕਹਿੰਦੇ ਵੀ ਮੈਂ ਕਾਫੀ ਦੇਰ ਤੋਂ ਸੁਣ ਰਹੀ ਸੀ, ਪਰ ਉਦਨ ਕਹਿੰਦੇ ਵੀ ਮੈਨੂੰ ਵੀ ਗੁੱਸਾ ਆ ਗਿਆ ਤੇ ਮੈਂ ਕਿਹਾ ਵੀ ਯੂ ਬਿਚ, ਤੇ ਕਹਿੰਦੇ ਕਿ ਵੀ ਉਹ ਉੱਥੇ ਹੀ ਖੜੀ ਬਹਿ ਗਈ, ਔਰ ਕਹਿੰਦੇ ਵੀ ਉਹ ਤਰੇੜੀਆਂ 5 ਮਿੰਟ ਉਹ ਹਿੱਲੀ ਨਹੀਂ। ਹੁਣ ਉਹਨੂੰ ਜੇ ਤੁਸੀਂ ਇਹ ਦੇਖੋ ਵੀ ਜਿਹਨੂੰ ਕਿਸੇ ਨੇ ਕਦੇ ਕੁਛ ਕਿਹਾ ਹੀ ਨਾ ਹੋਏ ਜਾਂ ਜਿਹਨੂੰ ਇਹ ਹੋਏ, ਔਰ ਉਸ ਜ਼ਮਾਨੇ 'ਚ ਆਮ ਸੀ ਕਿ ਵੀ ਸਾਰੀ ਕੈਬਨਿਟ ਮੰਤਰੀ ਤਾਂ ਇੱਕੋ ਹੀ ਹੈ, ਇੰਦਰਾ ਗਾਂਧੀ, ਬਾਕੀ ਤਾਂ ਸਾਰੇ ਸੰਤਰੀ ਨੇ। ਹੁਣ ਉਹਨਾਂ ਦੇ ਲਈ ਇਹ ਕਿਸੇ ਨੇ ਵੀ ਜਿਹਨੇ ਉਹ ਦੇਖਿਆ ਹੀ ਨਾ ਹੋਏ ਕਿ ਵੀ ਮੈਨੂੰ ਇਵੇਂ ਵੀ ਵੰਗਾਰ ਆ ਸਕਦੀ ਹੈ, ਔਰ ਮੇਰੇ ਘਰ 'ਚ ਮੇਰੀ ਨੂੰਹ ਜਿਹੜੀ ਹੈ ਉਹੀ ਮੈਨੂੰ ਚੈਲੰਜ ਕਰ ਸਕਦੀ, ਔਰ ਇਸ ਹੱਦ ਤੱਕ ਜਾ ਕੇ ਉਹ ਫਿਰ ਉਹਨਾਂ ਦੇ ਲਈ ਅੰਦਰ ਉਹ ਬਣਦਾ ਨਹੀਂ ਹੈ। ਔਰ ਇਸ ਵੇਲੇ ਜੇ ਤੁਸੀਂ ਮੋਦੀ ਕਾ ਔਰ ਮੋਦੀ ਕਿਆਂ ਦਾ ਹਾਲ ਦੇਖੋ, ਜਿਹੜੇ ਉਹਨਾਂ ਦੇ ਖਾਸ ਜਿਹੜੇ ਉਹ ਆਪਣੇ ਉਸ ਰੱਥ ਦੇ ਥੱਲੇ ਸਭ ਨੂੰ ਦਰੜ ਰਹੇ ਸੀ ਹਿੰਦੂਤਵਾ ਦੇ ਥੱਲੇ। ਹਾਲਾਂਕਿ ਇਹ ਨਹੀਂ ਹੈ ਵੀ ਪੰਜਾਬ ਨੇ ਮੋਦੀ ਦੇ ਰੱਥ ਨੂੰ ਰੋਕਿਆ ਨਹੀਂ ਸੀ। 2014 ਦੇ ਵਿੱਚ ਜਿਹੜੀਆਂ ਨੇ 4 ਸੀਟਾਂ, ਭਾਵੇਂ ਬਾਅਦ 'ਚ ਇੱਕ ਬਾਂਦਰ 'ਚੋਂ ਨਿਕਲ ਕੇ ਦੂਸਰਾ ਬਾਂਦਰ ਜਿਹਨੇ ਕੋਈ ਸ਼ਕਲ ਡਿਫਰੈਂਟ ਬਣਾਈ ਹੋਈ ਸੀ ਉਹਦੇ ਗਲ ਪਾਤਾ ਕ੍ਰੈਡਿਟ, 4 ਸੀਟਾਂ ਜਿਹੜੀਆਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਦਿੱਤੀਆਂ, ਲੇਕਿਨ ਹਿੰਦੂਤਵਾ ਦੇ ਰੱਥ ਦਾ ਰੁਕਣਾ ਸੀ 2014। 2019 'ਚ ਜਦੋਂ ਕਿ ਇਹਨਾਂ ਨੇ ਜਿਹੜਾ ਉਹ ਸਾਰਾ ਡਰਾਮੇਬਾਜ਼ੀ ਬਾਲਾਕੋਟ ਦੀ ਔਰ ਦੂਸਰੀ ਕੀਤੀ ਹੋਈ ਸੀ ਪੁਲਵਾਮਾ ਅਟੈਕ ਦੀ ਆੜ ਦੇ ਵਿੱਚ, ਜਦੋਂ 300 ਤੋਂ ਵੱਧ ਸੀਟਾਂ BJP ਲੈ ਗਈ, ਇਹ ਰੱਥ ਫਿਰ ਪੰਜਾਬ ਦੇ ਵਿੱਚ ਹੀ ਰੁਕਿਆ। ਸੋ ਜਿਹੜੀ ਸਿੱਖ ਸਪਿਰਿਟ ਸੀ ਡਿਫਾਇੰਸ ਦੀ ਜਾਂ ਦੂਜੀ, ਭਾਵੇਂ ਉਹ ਇੱਕ ਤੋਂ ਦੂਜੇ ਮਾੜੇ ਨੂੰ ਦੇ ਦਿੰਦੇ ਨੇ, ਲੇਕਿਨ ਘੱਟੋ ਘੱਟ ਉਹਨਾਂ ਨੇ ਮੈਸੇਜ ਤਾਂ ਦਿੱਤਾ। ਲੇਕਿਨ ਇਹ ਸਮਝਦੇ ਸੀ ਹਿੰਦੂਤਵੀ ਵੀ ਅਸੀਂ ਮੁਸਲਮਾਨਾਂ ਨੂੰ ਸਬਕ ਸਿਖਾ ਦਿੱਤਾ ਹੈ। ਸੀਏ ਔਰ ਦੂਸਰੇ ਕਾਨੂੰਨਾਂ ਦੇ ਥੱਲੇ ਜੋ ਸ਼ਾਹੀਨ ਬਾਗ ਦੇ ਹਵਾਲੇ ਨਾਲ ਜੋ ਦਿੱਲੀ 'ਚ ਰਾਈਟਿੰਗ ਟਰੰਪ ਦੇ ਬੈਠਿਆਂ ਕਰਵਾਈ, ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ,
ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਕੀ ਨੇ, ਔਰ ਇਹ ਖੇਤੀ ਉਹਨਾਂ ਨਾਲ ਨਿਬੜਨ ਤੋਂ ਬਾਅਦ ਹੀ ਜੂਨ ਦੇ ਪਹਿਲੇ ਹਫਤੇ ਇਹ ਆਰਡੀਨੈਂਸ ਲਿਆਂਦੇ ਗਏ ਸੀ 3 ਖੇਤੀ ਕਾਨੂੰਨਾਂ ਵਾਲੇ। ਫਿਰ ਉਹਨਾਂ ਨੂੰ ਲੱਗਾ ਪੰਜਾਬ 'ਚ ਬੈਠੇ ਨੇ, ਕਦੇ ਟਰੈਕ ਤੇ ਬਹਿ ਗਏ ਰੇਲਵੇ ਟਰੈਕ ਦੇ, ਕਦੇ ਪਲਾਜ਼ੇ ਦੇ ਬਾਹਰ ਬਹਿ ਗਏ, ਕਦੇ ਉਹ ਕੀ ਫਰਕ ਪੈਂਦਾ, ਆਪੇ ਹੀ ਉਹ ਉੱਥੇ ਆਪਣੇ ਸੂਬੇ ਦਾ ਹੀ ਬੇੜਾ ਗਰਕ ਕਰ ਰਹੇ ਨੇ। ਜਿੱਦਣ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠੇ, ਹਰਿਆਣੇ 'ਚ ਰੁਕੇ ਨਹੀਂ, ਉਹ ਉਹਨਾਂ ਦੇ ਲਈ ਇੱਕ ਬੜੀ ਸ਼ੌਕਿੰਗ ਮੂਵਮੈਂਟ ਸੀ। ਪਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਕੋਈ ਨਹੀਂ, ਕਿੰਨੀ ਕੁ ਦੇਰ ਬੈਠਣਗੇ। ਹਾਲਾਂ ਉਦੋਂ ਜਿਵੇਂ ਮੈਂ ਇੱਕ ਪਾਕਿस्तान ਦੇ ਸੀਨੀਅਰ तजियाकार ने उन्हें कहा ये सिखों को जानता नहीं है, ये और जो मर्जी हो अब वो वहाँ मना के ही जाएंगे, ये बहुत ज़िद्दी कौम है, जिसके पीछे पड़ जाए उसको छोड़ते नहीं है। विच विच सतपाल मलक उन्होंने अपने बंदे भी कहते रहे हो, इन्होंने तो 21 साल बाद जाके उन्होंने फुंडिया सी माइकल ओडवायर नूं लंडन दे विच, पर उन्होंने लगता सी भी कोई गल नहीं है। उन्होंने मतलब सारे पीरीयड च मोदी ने कोई कॉल करनी तो दूर की गल, 26 जनवरी तो बाद जो तक 11 राउंड गलबात दे कर चुके सी, इन्होंने कोई गल करने भी योग नहीं समझी। हुण इस सारी बैकग्राउंड ऑल ऑफ ए सडन सवेरे 9 बजे ਜਿਹੜੇ ਅੱਧੇ ਸੁੱਤੇ ਜਾਗਦੇ ਨੇ ਜਾਂ ਅੱਧੇ ਕੰਮਾਂ ਤੇ ਜਾ ਰਹੇ ਨੇ, ਉਹ ਦੇਖਦੇ ਨੇ ਕਿ ਵੀ ਮੋਦੀ ਆਇਆ ਪਬਲਿਕ ਐਡਰੈਸ ਸਿਸਟਮ ਤੇ, ਔਰ ਉਹ ਉਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰ ਰਿਹਾ। ਹੁਣ ਇਹ ਇੱਕ ਇਸ ਕਿਸਮ ਦਾ ਵਰਤਾਰਾ ਹੈ ਜਿਹੜਾ ਅਜੇ ਵੀ ਕਈ ਉਸ ਸ਼ੌਕ 'ਚ ਉਭਰੇ ਨਹੀਂ, ਜਿਵੇਂ ਇੰਦਰਾ ਗਾਂਧੀ ਉਹ ਮੇਨਕਾ ਗਾਂਧੀ ਦੇ ਉਸ ਤੋਂ ਉਭਰੀ ਨਹੀਂ ਹੋਏਗੀ, ਪਤਾ ਨਹੀਂ ਕਿਵੇਂ ਉਹਦਾ ਹਾਲ ਹੋਇਆ ਹੋਵੇਗਾ ਮਗਰੋਂ। ਪਰ ਇਹ ਵਾਕਿਆ ਉਹਨੇ ਮੇਨਕਾ ਗਾਂਧੀ ਨੇ ਉਹਨੂੰ ਖੁਸ਼ਵੰਤ ਸਿੰਘ ਨੂੰ ਸੁਣਾਇਆ, ਉਹਨੇ ਆਪਣੇ ਕਾਲਮ 'ਚ ਲਿਖਿਆ ਸੀ। ਲੇਕਿਨ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਵੀ ਕਿਹਾ ਕਿ ਵੀ ਅੰਡਰ ਐਸਟੀਮੇਟ ਨਾ ਕਰੋ, ਇਹ 4000 ਸਾਲ ਤੋਂ ਵਸਾ ਕੇ ਮਾਰਨ ਵਾਲੀ ਕੌਮ ਹੈ, ਧੋਖੇਬਾਜ਼ ਹੈ, ਸਾਮ ਦਾਮ ਦੰਡ ਭੇਦ ਦੇ 4 ਹਥਿਆਰ ਇਹਨਾਂ ਦੇ ਹੀ ਪਿਓ ਚਾਣਕਿਆ ਨੇ ਦਿੱਤੇ ਹੋਏ ਨੇ। ਔਰ ਇਹ ਕੁਛ ਨਾ ਕੁਛ ਐਸਾ, ਹੁਣ ਤੁਸੀਂ ਦੇਖੋ ਚਾਈਨਾ ਨੇ ਜੂਨ 2020 'ਚ ਗਲਵਾਨ ਵੈਲੀ 'ਚ ਕੀ ਹਾਲ ਕੀਤਾ, ਕਿੰਨੀ ਜ਼ਮੀਨ ਇਹਨਾਂ ਦੀ ਖੋਈ, ਉਹ ਜਿਹੜਾ ਉਹ ਡੋਕਲਾਮ ਵੀ ਇਹਨਾਂ ਦੇ ਹੱਥੋਂ ਗਿਆ, ਭੂਟਾਨ ਨਾਲ ਲੱਗਦੀ ਸਰਹੱਦ, ਪੈਂਗੋਂਗ ਸੋਚ ਵੀ ਇਹੀ ਕੁਛ ਹੋਇਆ। ਹੁਣ ਲੇਟੈਸਟ ਅਸੀਂ ਪਿਛਲੇ ਹਫਤੇ ਗੱਲਬਾਤ ਕੀਤੀ ਹੈ ਕਿ ਅਰੁਣਾਚਲ ਦੇ ਵਿੱਚ 1 ਨਹੀਂ 2 ਪਿੰਡ ਉਹਨਾਂ ਨੇ ਫੁੱਲੀ ਡਿਵੈਲਪ ਕੀਤੇ ਨੇ ਚਾਈਨਾ ਨੇ, ਔਰ 7 ਕਿਲੋਮੀਟਰ ਇੰਡੀਅਨ ਟੈਰੀਟਰੀ ਦੇ ਅੰਦਰ ਆ ਕੇ ਅਮਰੀਕਨ ਪੈਂਟਾਗਨ ਦਾ ਬਰੀਫ ਕਰ ਰਿਹਾ, ਮੋਦੀ ਦੇ ਮੂੰਹ ਚਾਈਨਾ ਨਹੀਂ ਨਿਕਲ ਰਿਹਾ। ਔਰ ਅੱਜ ਇੱਕ ਸਟੇਟਮੈਂਟ ਈਵਨ ਕਾਂਗਰਸ ਦਾ ਸਪੋਕਸਪਰਸਨ ਹੈ ਅਭਿਸ਼ੇਕ ਸਿੰਘ ਵੀ, ਉਹਨੇ ਵੀ ਦਿੱਤੀ ਹੈ ਕਿ PM ਸਾਇਲੈਂਸ ਔਨ ਚਾਈਨੀਜ਼ ਇੰਟਰੂਜਨ ਇਨਐਕਸਕਿਊਜ਼ੇਬਲ, ਕਿ ਇਹਦੀ ਕੋਈ ਮਾਫੀ ਨਹੀਂ ਹੈ ਕਿ ਭਾਈ ਇਹ ਕਿਉਂ ਨਹੀਂ ਆਪਣੀ ਜ਼ਬਾਨ ਖੋਲ ਰਿਹਾ। ਉਹਨੇ ਕਿਹਾ ਦ ਫੋਟੋ ਸ਼ੋਜ਼ ਏ ਕਲਸਟਰ ਆਫ 60 odd ਹਾਊਸਿਸ ਇਨ ਆਵਰ ਟੈਰੀਟਰੀ, ਕਿ ਜਿਹੜੀਆਂ ਸੈਟੇਲਾਈਟ ਇਮੇजेस ਆਇਆ ਨੇ ਸਾਡੀ ਟੈਰੀਟਰੀ ਦੇ ਅੰਦਰ 60 ਜਿਹੜੇ ਨੇ ਉਹ ਘਰ ਬਣੇ ਹੋਏ ਨੇ। The dot which falls in Yomi district of Arunachal is 6 to 7 kilometer within the Indian areas। 6 ਤੋਂ 7 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਉਹ ਬਣਾਏ ਨੇ। ਪਰ ਉਹਨਾਂ ਨੇ ਕਿਹਾ ਕਿ ਬਈ ਇਹ ਕੀ ਹੈ ਕਿ ਵੀ ਚਾਈਨੀਜ਼ ਇੰਡੀਅਨ ਟੈਰੀਟਰੀ ਦੇ ਵਿੱਚ ਇੰਟਰੂਡ ਕੀਤੇ ਹੋਏ ਨੇ, ਔਰ ਮੋਦੀ ਨੇ ਚੁੱਪੀ ਸਾਧੀ ਹੋਈ। ਲੇਕਿਨ ਹੁਣ ਇਹ ਜਿਹੜੀ ਫਾਰਮਰ ਐਜੀਟੇਸ਼ਨ ਨੇ ਇੱਕ ਸੈਟਬੈਕ ਦਿੱਤਾ ਹੈ ਜਿਹਦੇ ਥੱਲੇ ਉਹਨਾਂ ਨੇ, ਮੈਨੂੰ ਇਹ ਲੱਗਦਾ ਸੀ ਵੀ ਕੁਛ ਨਾ ਕੁਛ ਇਹਨਾਂ ਨੇ ਕੱਢਣਾ ਆਉਣ ਵਾਲੇ ਦਿਨਾਂ 'ਚ। ਅੱਜ ਜਦੋਂ ਉੱਠੇ ਸਾਰੇ ਪਾਸੇ ਮੀਡੀਆ 'ਚ ਖਬਰ ਸੀ, ਪਾਕਿਸਤਾਨ ਮੇਡ ਗ੍ਰਨੇਡ ਲੌਬਡ ਐਟ ਆਰਮੀ ਕੈਂਪ ਇਨ ਪਠਾਨਕੋਟ, ਪੁਲਿਸ ਕਾਲ ਇਟ ਟੈਰਰ ਅਟੈਕ। ਅੱਜ ਉਹਨਾਂ ਨੇ ਪਠਾਨਕੋਟ ਔਰ ਗੁਰਦਾਸਪੁਰ ਦੋਨੋਂ ਜ਼ਿਲ੍ਹਿਆਂ 'ਚ ਹਾਈ ਅਲਰਟ, ਫੌਜ ਇੱਧਰ ਉੱਧਰ। ਔਰ ਕਹਾਣੀ ਇਹਨਾਂ ਦੀ ਕਿ ਅੱਧੀ ਰਾਤ ਨੂੰ 12 ਵਜੇ 2 ਮੋਟਰਸਾਈਕਲ ਦੇ ਉੱਤੇ ਆਏ, ਉਹਨਾਂ ਨੇ ਗ੍ਰਨੇਡ ਜਿਹੜਾ ਪਠਾਨਕੋਟ 'ਚ ਆਰਮੀ ਕੈਂਪ ਦੇ ਉੱਤੇ ਸੁੱਟਿਆ। ਔਰ ਉਹਨਾਂ ਨੇ ਕਿਹਾ ਜੀ ਕਿ ਫੋਰਨ ID ਬਾਰਡਰ ਰੇਂਜ ਜਿਹੜਾ IG ਬਾਰਡਰ ਰੇਂਜ ਮੋਨੀਸ਼ ਚਾਵਲਾ ਉੱਥੇ ਪਹੁੰਚ ਗਿਆ ਅੰਮ੍ਰਿਤਸਰ ਤੋਂ, ਔਰ ਉਹ ਸੁਪਰਵਾਈਜ਼ ਕਰ ਰਿਹਾ। ਭਾਵੇਂ ਕੋਈ ਮੌਤਾਂ ਨਹੀਂ ਹੋਈਆਂ, ਪਰ ਪੁਲਿਸ ਜਿਹੜੀ ਆ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਔਰ ਉਹਨਾਂ ਨੇ ਕਿਹਾ ਜੀ ਕਾਰ ਵੀ ਬਰਾਮਦ ਹੋ ਗਈ ਹੈ ਜਿਹੜੀ ਕਿ ਹਰਚੋਵਾਲ ਦੇ ਵਿੱਚ ਦਾ ਕਾਰ ਵਾਸ ਸਟੋਲਨ, ਜਿਸ ਕਾਰ ਦੇ ਵਿੱਚ ਪਹਿਲਾਂ ਮੋਟਰਸਾਈਕਲ ਹੈ ਫਿਰ ਕਾਰ ਬਣਾਤੀ। ਔਰ ਉਹਨਾਂ ਨੇ ਕਿਹਾ ਜੀ ਇਹ ਉੱਥੋਂ ਚੋਰੀ ਸੀ। ਐਪਰੈਂਟਲੀ ਦ ਅਕਿਊਜ਼ਡ ਹੈਵ ਯੂਜ਼ਡ ਦਿਸ ਕਾਰ ਇਨ ਦਾ ਕ੍ਰਾਈਮ ਐਟ ਸਮ ਪੁਆਇੰਟ ਇਨ ਟਾਈਮ, ਕਿ ਜੀ ਉੱਥੋਂ ਹਰਚੋਵਾਲ ਤੋਂ ਕਾਰ ਜਾਏ ਹੋਣਗੇ, ਫਿਰ ਉਹ ਮੋਟਰਸਾਈਕਲ ਤੇ ਹੋਣਗੇ, ਉਹਦੇ ਤੇ ਫੇਕ ਰਜਿਸਟ੍ਰੇਸ਼ਨ ਪਲੇਟ ਹੈ। ਇਨਵੈਸਟੀਗੇਸ਼ਨ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਹੈ। ਫਿਰ ਉਸ ਸਾਰੇ ਦੇ ਨਾਲ ਪਿਛਲੀ ਕਹਾਣੀ ਕਿ ਜੀ ਪਹਿਲਾਂ ਵੀ ਉਹਨਾਂ ਨੇ ਇਸ ਬੇਸ ਦੇ ਉੱਤੇ ਕੀਤਾ ਸੀ, ਔਰ ਇਹ ਉਹ ਹੁਣ ਆਉਣ ਵਾਲੇ ਪੀਰੀਅਡ 'ਚ। ਔਰ ਜਿਹੜੀ ਦਿਲਚਸਪ ਗੱਲ ਇਹ ਆ ਵੀ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਮੇਡ ਗ੍ਰਨੇਡ ਉਹ ਤੁਹਾਡੇ ਸਾਰੇ ਛੋਣੀਆਂ ਦੇ ਵਿੱਚ, ਤੁਹਾਡੇ
ਉਹ ਜਿਹੜੇ ਕੁਆਟਰ ਮਾਸਟਰ ਹੁੰਦੇ ਨੇ ਕਿ ਉਹ ਸਭ ਕੁਝ ਵੇਚਦੇ ਨੇ, ਜੋ ਮਰਜ਼ੀ ਲੈ ਲਓ, ਸ਼ਰਾਬ ਤੋਂ ਲੈ ਕੇ ਗ੍ਰਨੇਡ ਕੀ, ਉਹ ਤਾਂ ਉਹਨਾਂ ਨੇ ਤਾਂ ਨਾਗ ਹੀ ਪੂਰੇ ਕਰਨੇ ਹੁੰਦੇ ਨੇ ਬਾਅਦ 'ਚ। ਉਹ ਤਾਂ ਹਰ ਹਥਿਆਰ ਵੇਚਦੇ ਨੇ। ਗ੍ਰਨੇਡ ਜਿਹੜਾ ਉਹ ਸਪੈਸ਼ਲੀ ਇਸਲਾਮਾਬਾਦ ਤੋਂ ਆਇਆ ਕਿ ਪਠਾਨਕੋਟ ਦੇ 에ਅਰ ਬੇਸ ਤੇ ਕਰਨਾ। ਹੁਣ ਤੁਸੀਂ ਇੱਕ ਪਾਸੇ ਗ੍ਰਨੇਡ ਦਾ ਦੇਖ ਰਹੇ ਹੋ ਝੂਠ, ਫਿਰ ਇਹ ਵੀ ਹੈ ਕਿ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਅਭਿਨੰਦਨ ਫੈਂਟੈਸਟਿਕ ਟੀ, ਉਹਨੂੰ ਵੀਰ ਚੱਕਰ ਦਿੱਤਾ ਗਿਆ। ਦੱਸੋ ਇਹ ਜਿਹੜਾ ਮੂਤ ਨਿਕਲਣਾ ਹੈ ਪੈਂਟ ਦੇ ਵਿੱਚ, ਜੇ ਇਹ ਬਹਾਦਰੀ ਹੈ ਵੀਰ ਚੱਕਰ ਦੇ, ਤਾਂ ਸਲੂਟ ਹੈ ਤੁਹਾਡੇ ਬਹਾਦਰਾਂ ਨੂੰ ਕਿ ਭਾਈ ਉਹ ਡੇਗਦਾ ਵੀ ਹੈ, ਕਿਵੇਂ ਜਿਹੜਾ ਉਹ ਤੋਤੇ ਵਾਂਗ ਬੋਲਦਾ ਵੀ ਹੈ। ਔਰ ਜੇ ਇਹ ਵੀ ਉਹਨੂੰ ਰੀਇਨਸਟੇਟ ਕਰਨ, ਹੁਣ ਉਹਨੂੰ ਵੀਰ ਚੱਕਰ ਜਿਹੜੇ ਇਹਨਾਂ ਦੇ ਗਾਰਡ, ਜਿਹੜੇ ਉਹਨਾਂ ਦੇ ਆਨਰ ਨੇ, ਉਹਨਾਂ ਦੇ ਵਿੱਚ ਸਭ ਤੋਂ ਉੱਤੇ ਪਰਮਵੀਰ ਚੱਕਰ ਹੁੰਦਾ ਹੈ, ਫਿਰ ਮਹਾਵੀਰ ਚੱਕਰ ਹੁੰਦਾ ਹੈ, ਫਿਰ ਵੀਰ ਚੱਕਰ ਹੁੰਦਾ ਡਾਊਨ ਸਭ ਤੋਂ ਉੱਪਰ। ਸੋ ਹੁਣ ਨੰਬਰ 3 ਦਾ ਸਭ ਤੋਂ ਵੱਡਾ ਜਿਹੜਾ ਮਿਲਟਰੀ ਗੈਲੈਂਟਰੀ ਅਵਾਰਡ ਹੈ ਉਹ ਉਹਨੂੰ ਦਿੱਤਾ ਹੈ। ਔਰ ਇਹ ਫੈਂਟੈਸਟਿਕ ਟੀ ਵੀ ਯਾਦ ਰਹਿ ਗਈ। ਪਰ ਹੁਣ ਕੱਲ ਤੱਕ ਦੇਖੀਏ ਕਿ ਵੀ ਜਿਹੜਾ ਗ੍ਰਨੇਡ ਪਾਕਿਸਤਾਨ ਚੋਂ, ਇਹਨੇ ਅਜੇ ਅਮਰਿੰਦਰ ਦੀ ਸਟੇਟਮੈਂਟ ਨਹੀਂ ਆਈ ਵੀ ਇਹ ਗ੍ਰਨੇਡ ਉਸੇ ਹੀ ਡਰੋਨ ਦੇ ਉੱਤੇ ਆਇਆ, ਜਿਹੜਾ ਡਰੋਨ ਜਿਹੜਾ 50 ਕਿਲੋਮੀਟਰ ਏਰੀਆ BSF ਨੂੰ ਦਿੱਤਾ ਹੈ। ਇਹਨਾਂ ਨੇ ਤਾਂ 50 ਕਿਲੋਮੀਟਰ ਹਵਾਲੇ ਕੀਤਾ BSF ਤੇ, ਫਿਰ ਗ੍ਰਨੇਡ ਕਿੱਥੋਂ ਆ ਗਿਆ ਪਾਕਿਸਤਾਨ ਚੋਂ? ਹੁਣ ਤਾਂ BSF ਤੇ ਕੋਲ ਹੈ ਅੱਧਾ ਪੰਜਾਬ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।